ਵਾਹਿਗੁਰੂ ਜੀ ਕੀ ਫਤਿਹ। ਆ ਜਿਹੜਾ ਦਰਿਆ ਦੇ ਵਿੱਚ ਹੜ੍ਹ ਆਇਆ ਵਾ, ਇਹ ਬੰਨ੍ਹ ਟੁੱਟਣ ਦੇ ਨਾਲ ਬਹੁਤ ਵੱਡਾ ਪਿੰਡਾਂ ਦਾ ਨੁਕਸਾਨ ਹੋਇਆ। ਲੋਕ ਵਿਚਾਰੇ ਘਰੋਂ ਬੇਘਰ ਹੋ ਕੇ ਉੱਚੀਆਂ ਥਾਵਾਂ 'ਤੇ ਜਾ ਕੇ ਬੈਠੇ ਨੇ ਔਰ ਉਹਨਾਂ ਦਾ ਬਹੁਤ ਹੀ ਨੁਕਸਾਨ ਹੋਇਆ। ਮਨ ਨੂੰ ਦੁੱਖ ਹੋਇਆ ਔਰ ਉਹਨਾਂ ਦਾ ਦੁੱਖ ਵੰਡਾਉਣ ਵਾਸਤੇ ਸਾਰੀਆਂ ਸੰਗਤਾਂ ਆਪੋ ਆਪਣਾ ਯੋਗਦਾਨ ਪਾ ਰਹੀਆਂ ਨੇ। ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਦੁਆਰਾ ਲੰਗਰ ਸਾਹਿਬ ਵੱਲੋਂ, ਹਜ਼ੂਰ ਸਾਹਿਬ ਵੱਲੋਂ ਇਹ ਸਾਰਾ ਪ੍ਰਬੰਧ ਜਿਹੜਾ ਕੀਤਾ ਗਿਆ ਦਾਸ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਵੱਲੋਂ, ਔਰ ਜਿੰਨੇ ਵੀ ਸਥਾਨ ਆ ਉਹ ਸਾਰਿਆਂ ਸਥਾਨਾਂ ਵੱਲੋਂ ਪੰਜਾਬ ਦੀ ਧਰਤੀ 'ਤੇ ਜਿੱਥੇ ਜਿੱਥੇ ਵੀ ਸਾਡੇ ਸਥਾਨ ਉੱਥੇ ਜਗ੍ਹਾ ਜਗ੍ਹਾ 'ਤੇ ਜਿੱਥੇ ਜਿੱਥੇ ਸੰਗਤਾਂ ਬੈਠੀਆਂ ਨੇ ਉੱਥੇ ਲੰਗਰ ਜਾ ਰਿਹਾ ਔਰ ਨਾਲ ਦੀ ਨਾਲ ਦਵਾਈ ਬੂਟੀ ਭੇਜੇ ਦੀ, ਡਾਕਟਰ ਵੀ ਭੇਜੇ ਜਾ ਰਹੇ ਆ ਉਹਨਾਂ ਦੀ ਸੇਵਾ ਸੰਭਾਲ ਵਾਸਤੇ। ਅੱਜ ਨਾਲ ਸਾਡੇ ਸਾਥ ਦੇ ਨੇ ਢਟੋਗਲ ਤੋਂ ਸੰਗਤ ਆਈ ਹੈ, ਸਰਦਾਰ ਜੋਰਾ ਸਿੰਘ ਤੇ ਮੇਜਰ ਸਿੰਘ, ਹੋਰ ਸਾਰੇ ਇੱਥੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਰਾਸ਼ਨ ਰੇਰੂ ਸਾਹਿਬ ਤੋਂ ਗੁਰਦੁਆਰਾ ਤੋਂ ਸਾਰੀ ਜਗ੍ਹਾ ਤੇ ਭੇਜਿਆ ਜਾ ਰਿਹਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਗਲਤੀਆਂ ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਕੋਈ ਲੱਭ ਜਾਣਗੇ। ਅੱਛਾ, ਜਿਹੜੇ ਬਾਬਾ ਜੀ ਆਹ ਕੰਮ ਦੇ ਵਿੱਚ ਲੰਗਰ ਦੇ ਰਹੇ ਨਾ, ਬਹੁਤ ਬਹੁਤ ਉਹਨਾਂ ਦੀ ਮਿਹਰਬਾਨੀ। ਠੀਕ ਹੈ ਕਿ ਨਹੀਂ ਜੀ? ਇੱਥੇ ਕੀ ਸੀ ਆ ਜਿਹੜਾ ਅੱਜ ਕੱਲ ਤੁਹਾਨੂੰ ਪਤਾ ਇੱਥੇ ਹੀ ਜਗ੍ਹਾ ਸੀਗੀ ਬਾਬੇ ਦੀ, ਅੱਛਾ ਜੀ, ਸਾਰੀ ਰੁੜ ਗਈ ਜੀ। ਆ 20-25 ਫੁੱਟ ਡੂੰਘਾ ਹੋ ਗਿਆ ਜੀ ਪਾਣੀ। ਅੱਛਾ ਜੀ, ਹਾਂਜੀ, ਉਹ ਪਿੱਛੋਂ ਘਰ ਵੀ ਸਾਰੇ ਥੱਲੇ ਬਹਿ ਗਏ। ਹਾਂਜੀ ਬਾਬਾ ਅੱਗੇ ਨਹੀਂ ਵੱਡੀ ਗੱਲ ਇਹ ਰਸਤਾ ਹੀ ਤੋੜਦਾ ਨਾ ਉਹਨਾਂ ਨੇ। ਨਹੀਂ ਜਗ੍ਹਾ ਹੀ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਦਰਿਆ ਦੇ ਵਿੱਚ ਪਾਣੀ ਆਉਣ ਦੇ ਕਾਰਨ, ਡਿੱਗਣ ਦੇ ਕਾਰਨ ਕਾਫੀ ਪਿੰਡਾਂ ਦੇ ਵਿੱਚ ਹੜ੍ਹ ਆਇਆ ਹੋਇਆ। ਹੜ੍ਹ ਪੀੜਤਾਂ ਦੇ ਵਿੱਚ ਜਿਹੜੇ ਵਿਚਾਰੇ ਲੋਕ ਘਰਾਂ ਤੋਂ ਬੇਘਰ ਹੋ ਕੇ ਉੱਚੀਆਂ ਥਾਵਾਂ 'ਤੇ ਜਾ ਕੇ ਬੈਠੇ ਨੇ, ਉਹ ਅੱਜ ਬਹੁਤ ਸੰਕਟ ਵਿੱਚ ਆ। ਸਾਰੀਆਂ ਸੰਗਤਾਂ ਉਹਨਾਂ ਦੀ ਹਮਦਰਦੀ ਪ੍ਰਗਟ ਕਰ ਰਹੀਆਂ ਔਰ ਜਿੱਥੇ ਉਹਨਾਂ ਨੂੰ ਇੰਨਾ ਦੁੱਖ ਹੋ ਰਿਹਾ, ਸੰਕਟ ਵਿੱਚ ਫਸਿਆਂ ਨੂੰ, ਉੱਥੇ ਬਾਹਰ ਜਿਹੜੀਆਂ ਸੰਗਤਾਂ ਉਹਨਾਂ ਨੂੰ ਵੀ ਉਹਨਾਂ ਦਾ ਦੁੱਖ ਪ੍ਰਗਟ ਹੋ ਰਿਹਾ, ਦੁੱਖ ਮਹਿਸੂਸ ਹੋ ਰਿਹਾ। ਕਿਉਂਕਿ ਇਸ ਸਮੇਂ ਦੇ ਉੱਤੇ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਜਿਹੜੇ ਹੜ੍ਹ ਪੀੜਤ ਜਿਹੜੀ ਸੰਗਤ ਆ, ਨਗਰਾਂ ਵਿੱਚੋਂ ਨਿਕਲ ਕੇ, ਆਪਣੇ ਘਰਾਂ ਵਿੱਚੋਂ ਨਿਕਲ ਕੇ ਉੱਚੀਆਂ ਥਾਵਾਂ 'ਤੇ ਆਣ ਕੇ ਬੈਠੀ ਆ, ਉਹਨਾਂ ਦੀ ਹਰ ਪੱਖ ਤੋਂ ਸਹੂਲਤ ਕਰਨ ਵਾਸਤੇ ਆਪਣਾ ਸਾਰਿਆਂ ਦਾ ਪਰਉਪਕਾਰ ਦਾ ਫਰਜ਼ ਬਣਦਾ ਕਿ ਆਪਾਂ ਉਹਨਾਂ ਦੀ ਸੇਵਾ ਕਰੀਏ। ਇਸੇ ਤਰ੍ਹਾਂ ਹੀ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਦਾ ਸਥਾਨ ਹਜ਼ੂਰ ਸਾਹਿਬ ਵੱਲੋਂ, ਦਾਸ ਬਾਬਾ ਨਰਿੰਦਰ ਸਿੰਘ ਔਰ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ, ਜਿੰਨੇ ਵੀ ਪੰਜਾਬ ਦੇ ਵਿੱਚ ਸਾਰੇ ਹੀ ਸਥਾਨ ਜਿੱਥੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਹੀ ਆਪਣੇ ਜਥੇਦਾਰ, ਜਿਵੇਂ ਅੱਜ ਇੱਥੋਂ ਰੇਰੂ ਸਾਹਿਬ ਤੋਂ ਹਰ ਬੰਨੇ ਨੂੰ ਲੰਗਰ ਭੇਜਿਆ ਜਾ ਰਿਹਾ, ਇਸੇ ਤਰ੍ਹਾਂ ਹੀ ਧਰਮਕੋਟ ਤੋਂ ਵੀ ਲੰਗਰ ਭੇਜਿਆ ਜਾ ਰਿਹਾ। ਜਿਸ ਤਰ੍ਹਾਂ ਕਿ ਲੋਹੀਆਂ ਸਾਈਡ 'ਤੇ ਜਿਹੜੇ ਪਿੰਡ ਆ, ਉਹ ਦੋਵਾਂ ਬੰਨਿਆਂ ਤੋਂ ਬੰਨ੍ਹ ਟੁੱਟਣ ਦੀ ਕਾਰਨ ਜਿਹੜਾ ਪਾਣੀ ਆ, ਉਹ ਪਾਣੀ ਦੇ ਘਰਾਓ ਵਿੱਚ ਪਿੰਡ ਆ, ਉੱਥੇ ਕੋਈ ਵੀ ਨਹੀਂ ਜਾ ਸਕਦਾ। 12-12 ਫੁੱਟ ਪਾਣੀ ਆ, ਉੱਥੇ ਕਿਸ਼ਤੀਆਂ ਦੇ ਵਿੱਚ ਲੰਗਰ ਭੇਜਿਆ ਜਾਂਦਾ, ਉੱਥੇ ਵੀ ਆਪਣੀ ਵੱਲੋਂ ਸੇਵਾ ਲੰਗਰ ਦੀ ਜਾ ਰਹੀ ਆ। ਇਸੇ ਤਰ੍ਹਾਂ ਜਿੰਨੇ ਵੀ ਦਰਿਆਵਾਂ ਦੇ ਲਾਗੇ ਜਿੰਨੇ ਵੀ ਇਲਾਕੇ ਆ, ਸਾਰੀ ਜਗ੍ਹਾ ਦੇ ਉੱਤੇ ਹੀ ਗੁਰਦੁਆਰਾ ਰੇਰੂ ਸਾਹਿਬ ਵੱਲੋਂ, ਇੱਥੇ ਧਰਮਕੋਟ ਵੱਲੋਂ ਮੋਗੇ ਅਸਥਾਨ ਕਲਗੀਧਰ ਪਾਤਸ਼ਾਹ ਦਾ ਗੁਰਦੁਆਰਾ, ਉਸ ਅਸਥਾਨ ਤੋਂ ਵੀ ਭੇਜਿਆ ਜਾ ਰਿਹਾ। ਧਰਮਕੋਟ ਪਹਿਲੀ ਨਾਨਕ ਪਾਤਸ਼ਾਹੀ ਗੁਰਦੁਆਰਾ, ਉੱਥੋਂ ਵੀ ਭੇਜਿਆ ਜਾ ਰਿਹਾ। ਇਸੇ ਤਰ੍ਹਾਂ ਹੀ ਸਪਰੋੜ ਥੇ ਗੁਰਦੁਆਰਾ ਟਿੱਬਾ ਸਾਹਿਬ, ਉੱਥੋਂ ਵੀ ਲੰਗਰ ਭੇਜਿਆ ਜਾ ਰਿਹਾ। ਇਸੇ ਤਰ੍ਹਾਂ ਹੀ ਢਟੋਗਲ ਤੋਂ
ਜਿੱਥੋਂ ਕਿ ਸਾਰੀ ਰਵਾਨਾ ਰਸਤ ਹਜ਼ੂਰ ਸਾਹਿਬ ਨੂੰ ਹੁੰਦੀ ਆ, ਉੱਥੋਂ ਵੀ ਵੱਡੇ ਪੱਧਰ ਦੇ ਉੱਤੇ ਲੰਗਰ ਜਿਹੜਾ ਵਾ ਉਹ ਹਰ ਪੀੜਤ ਵਾਸਤੇ ਉਹ ਪਹੁੰਚ ਰਿਹਾ ਵਾ। ਇਸੇ ਤਰ੍ਹਾਂ ਹੀ ਬਾਬਾ ਨਿਧਾਨ ਸਿੰਘ ਦੇ ਜਨਮ ਸਥਾਨ ਤੋਂ ਪਿੰਡ ਨਡਾਲੋਂ ਤੋਂ ਵੀ ਹਰ ਬੰਨੇ ਜਿਹੜਾ ਉਹ ਲੰਗਰ ਜਾ ਰਿਹਾ। ਇਸੇ ਤਰ੍ਹਾਂ ਹੀ ਪਿੰਡ ਦਸਾਂਝ ਖੁਰਦ ਉੱਥੇ ਆਪਣਾ ਸਥਾਨ, ਉੱਥੋਂ ਵੀ ਜਿਹੜਾ ਲੰਗਰ ਹਰ ਬੰਨੇ ਜਾ ਰਿਹਾ। ਇਸੇ ਤਰ੍ਹਾਂ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹਜ਼ੂਰ ਸਾਹਿਬ ਵੱਲੋਂ ਪੜਾ, ਉੱਥੋਂ ਹਰ ਬੰਨੇ ਲੰਗਰ ਜਿਹੜਾ ਵਾ ਉਹ ਜਾ ਰਿਹਾ। ਕਿਉਂਕਿ ਜਿੰਨੇ ਵੀ ਜਥੇਦਾਰ, ਜਿੰਨੇ ਵੀ ਸੇਵਾਦਾਰ, ਇਹ ਸਾਰੇ ਇਸੇ ਕੰਮ ਤੇ ਲਾਏ ਹੋਏ ਆ ਕਿ ਉਹਨਾਂ ਚਿਰ ਹੋਰ ਕੋਈ ਕੰਮ ਨਹੀਂ ਕਰਨਾ ਜਿੰਨਾ ਚਿਰ ਇਹ ਪਾਣੀ ਲੈਂਦਾ ਨਹੀਂ, ਆਪੋ ਆਪਣੀ ਜਗ੍ਹਾ ਤੇ ਲੋਕ ਜਾਂਦੇ ਨਹੀਂ। ਤੁਸੀਂ ਉਹਨਾਂ ਚਿਰ ਇਹ ਸਾਰੀ ਲੰਗਰ ਸੇਵਾ ਕਰਨੀ ਆ। ਜਿੱਥੇ ਵੀ ਦੁਖੀ ਬੈਠੇ ਨੇ ਉਹਨਾਂ ਨੂੰ ਲੰਗਰ ਪਹੁੰਚਾਉਣਾ, ਹਰ ਸਹੂਲਤ ਦੇਣੀ। ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਨੂੰ ਇਹ ਮਿਸ਼ਨ ਦੱਸਿਆ, ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਨੂੰ ਮਾਰਗ ਦਿੱਤਾ। ਉਸ ਮਾਰਗ ਤੇ ਚੱਲ ਕੇ ਸਾਰੀ ਸੰਗਤ ਦੀ ਆਪਾਂ ਸੇਵਾ ਕਰਨੀ ਆ। ਹੋਰ ਵੀ ਬੇਅੰਤ ਸੰਤ ਮਹਾਤਮਾ ਨੂੰ ਬੇਨਤੀ ਆ ਕਿ ਜਿੱਥੇ ਜਿੱਥੇ ਵੀ ਸੰਗਤਾਂ ਬੈਠੀਆਂ ਨੇ ਆਪੋ ਆਪਣੇ ਲੰਗਰ ਲਾ ਕੇ ਉਹਨਾਂ ਦੀ ਹਰ ਪੱਖ ਤੋਂ ਸਹੂਲਤ ਪੂਰੀ ਕੀਤੀ ਜਾਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਗਲਤੀਆਂ ਭੁੱਲੋਂ ਦੀ ਮਾਫੀ। ਪਿਆਰ ਵਿੱਚ ਆਓ, ਬੁਲਾਓ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਬਾਬਾ ਆਏ Bukanlah pasanan lah. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਹੁਕਮਾਂ ਅਨੁਸਾਰ ਸੰਤ ਬਾਬਾ ਨਰਿੰਦਰ ਸਿੰਘ ਜੀ ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਨਗਰ ਢੋਗਲ ਤੋਂ ਕਾਰ ਸੇਵਾ ਗੁਰਦੁਆਰਾ ਸਾਹਿਬ ਢੋਗਲ ਨਗਰ ਤੋਂ ਢੋਗਲ ਦੇ ਨਗਰ ਦੀ ਸੰਗਤ ਨਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਗਤ ਦੇ ਸਹਿਯੋਗ ਨਾਲ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਲੰਗਰ ਤਿਆਰ ਹੋ ਕੇ ਰਵਾਨਾ ਹੋ ਰਿਹਾ ਹੈ। ਇਹ ਸਾਨੂੰ ਦਿਸ਼ਾ ਨਿਰਦੇਸ਼ ਸੰਤ ਬਾਬਾ ਨਰਿੰਦਰ ਸਿੰਘ ਜੀ ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਕੱਲ੍ਹ ਹੁਕਮ ਹੋਇਆ ਸੀ ਵੀ ਜਿੰਨਾ ਚਿਰ ਹੜ੍ਹ ਪੀੜਤਾਂ ਦਾ ਕੰਮ ਸਹੀ ਨਹੀਂ ਆਉਂਦਾ ਉੱਥੇ, ਉਹਨਾਂ ਚਿਰ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪਹੁੰਚਾਉਣੀ ਹੈ। ਲੰਗਰ ਤਨ ਮਨ ਧਨ ਨਾਲ ਉਹਨਾਂ ਦੀ ਸੇਵਾ ਕਰਨੀ ਹੈ। ਸੋ ਢੋਗਲ ਨਗਰ ਦਾ ਇਸ ਯੋਗਦਾਨ ਵਿੱਚ ਬਹੁਤ ਵੱਡਾ ਹਿੱਸਾ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਮਹਾਰਾਜ ਜੀ ਦੇ ਆਪ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।